ਅਗਲਾ ਰੁੱਖ ਕਰਦੇ ਹਾਂ ਅਗਲੀ ਖਬਰ ਦਾ। ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ 18 ਤਰੀਕ ਤੋਂ ਉਹ ਤੇ ਪੱਪਲਪ੍ਰੀਤ ਸਿੰਘ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀਗੇ। ਕਹਿੰਦੇ ਆਪਾਂ ਦੱਸਦੇ ਰਹੇ ਆ ਸਟੋਰੀਆਂ, ਨੇਪਾਲ ਵੀ ਟਪਾ ਲਿਆ, ਵਾਪਸ ਵੀ ਲੈ ਆਂਦਾ, ਅੰਮ੍ਰਿਤਸਰ ਵੀ ਆ ਜਾਂਦੇ ਰਹੇ, ਹੁਸ਼ਿਆਰਪੁਰ ਵੀ ਆ ਜਾਂਦੇ ਰਹੇ, ਯੂਪੀ ਵੀ ਜਾਏ, ਹੋਰ ਪਤਾ ਨਹੀਂ ਕਿੱਥੇ ਕਿੱਥੇ ਜਿਹੜੇ ਉਹ ਗਏ ਆ। ਇਵੈਂਚੁਅਲੀ ਪੱਪਲਪ੍ਰੀਤ ਸਿੰਘ ਗ੍ਰਿਫਤਾਰ ਹੋਏ ਆ। ਅੱਜ ਆਪਾਂ ਸਵੇਰ ਦੀਆਂ ਖਬਰਾਂ ਦੇ ਵਿੱਚ ਵੀ ਉਸ ਤੇ ਥੋੜੀ ਜਿਹੀ ਜਿਹੜਾ ਜ਼ਿਕਰ ਆ ਉਹ ਕੀਤਾ ਸੀ। ਚਰਚਾ ਜਿਹੜੀ ਉਹ ਹੁਣ ਇੱਕ ਹੋਰ ਕਿਸਮ ਦੀ ਜਿਹੜੀ ਉਹ ਨਾਲ ਚੱਲ ਪਈ ਆ, ਕਿਉਂਕਿ ਪਹਿਲਾਂ ਤਾਂ ਰਿਪੋਰਟਾਂ ਵੱਖ-ਵੱਖ ਤੋਂ ਆ ਰਹੀਆਂ, ਕਈ ਦਿੱਲੀਓਂ ਫੜਾਉਂਦੇ ਸੀ, ਕੋਈ ਕਿਤੋਂ, ਕੋਈ ਕਿਤੋਂ, ਕੋਈ ਕਿਤੋਂ, ਤੇ ਇਵੈਂਚੁਅਲੀ ਬਾਅਦ 'ਚ ਕਿਹਾ ਵੀ ਕੱਥੂ ਨੰਗਲ ਤੋਂ। ਹੁਣ ਚਰਚਾ ਇਹਦੇ ਪਿੱਛੇ ਇਹ ਚੱਲ ਰਹੀ ਹੈ, ਕੀ ਪੱਪਲਪ੍ਰੀਤ ਸਿੰਘ ਨੂੰ ਉਸਦੇ ਰਿਸ਼ਤੇਦਾਰਾਂ ਨੇ ਫੜਾਇਆ ਆ ਕਿ ਪੁਲਿਸ ਨੇ ਕਹਾਣੀ ਘੜ ਲਈ? ਦੇਖੋ, ਦੋ ਪਹਿਲੂ ਨੇ ਇਹਦੇ। ਇੱਕ ਪਹਿਲ ਤੁਸੀਂ ਦੁਰਸਤ ਫਰਮਾਇਆ, ਆਪਾਂ ਮਤਲਬ ਉਧਰ ਦੇ ਸਮੇਂ ਦੇ ਹਿਸਾਬ ਨਾਲ ਮਤਲਬ ਸਵੇਰੇ ਤੇ ਇੱਧਰ ਦੇ ਸਮੇਂ ਦੇ ਹਿਸਾਬ ਨਾਲ ਸ਼ਾਮ ਨੂੰ ਆਪਾਂ ਗੱਲ ਕਰ ਰਹੇ ਸੀ, ਜਿਹਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਕਿ ਪੱਪਲਪ੍ਰੀਤ ਦੀ ਪਹਿਲਾਂ ਖਬਰ ਉੜੀ ਕਿ ਦਿੱਲੀ ਤੋਂ ਗ੍ਰਿਫਤਾਰ, ਫਿਰ ਕਹਿੰਦੇ ਨਹੀਂ ਜੀ ਹੁਸ਼ਿਆਰਪੁਰ ਤੋਂ, ਫਿਰ ਕਹਿੰਦੇ ਨਹੀਂ ਜੀ ਅੰਮ੍ਰਿਤਸਰ ਦੇ ਕੱਥੂ ਨੰਗਲ ਤੋਂ। ਚਲੋ, ਹੁਣ ਪੁਲਿਸ ਨੇ ਜਿਹੜੀ ਇਬਾਰਤ ਸਾਹਮਣੇ ਲਿਆਂਦੀ ਉਹਦੇ ਹਿਸਾਬ ਨਾਲ ਉਹਨੇ ਕੱਥੂ ਨੰਗਲ ਤੋਂ ਉਸਨੂੰ ਗ੍ਰਿਫਤਾਰ ਕੀਤਾ ਜੀ, ਤੇ ਹਵਾਲਾ ਉਹਦੀ ਲੋਕੇਸ਼ਨ ਹੈ, ਉਹਦਾ ਉਹਦੇ ਕੋਲ ਪੁਰਾਣਾ ਨੰਬਰ ਸੀ ਜਿਹੜਾ ਉਹ ਅੱਧੇ ਘੰਟੇ ਲਈ ਉਹ ਕਿਤੇ ਔਨ ਕਰ ਬੈਠਿਆ ਕਹਿੰਦੇ। ਅੱਛਾ। ਤੇ ਉਹ ਅੱਧੇ ਘੰਟੇ ਲਈ ਜਦੋਂ ਔਨ ਹੋਇਆ ਤੇ ਤਦ ਉਹਦੀ ਪ੍ਰੋਪਰ ਲੋਕੇਸ਼ਨ ਪੁਲਿਸ ਦੇ ਹੱਥ ਆ ਗਈ। ਬੇਸ਼ੱਕ ਅੱਧੇ ਘੰਟੇ ਬਾਅਦ ਉਹ ਫੋਨ ਬੰਦ ਹੋ ਗਿਆ ਕਹਿੰਦੇ, ਤੇ ਪਰ ਪੁਲਿਸ ਨੂੰ ਉੱਥੇ ਤੱਕ ਪਹੁੰਚਣਾ ਆਸਾਨ ਹੋ ਗਿਆ ਇੰਨੀ ਦੇਰ ਚ। ਚਲੋ, ਤੇ ਦੂਸਰਾ ਪੱਖ ਇਹ ਆਇਆ ਕਿ ਜੀ ਉਹ ਕਹਿੰਦੇ ਜੀ ਕਿ ਹੁਣ ਪੁਲਿਸ ਦੇ ਹਵਾਲੇ ਨਾਲ ਜਿਹੜੀ ਖਬਰ ਸਾਹਮਣੇ ਆ ਰਹੀ ਹੈ, ਆਪਾਂ ਉਹਦੇ ਹਵਾਲੇ ਨਾਲ ਪਹਿਲਾਂ ਗੱਲ ਕਰਦੇ ਜੀ, ਕਿ ਉਹ ਕਹਿੰਦੇ ਜੀ ਕਿ ਕੱਥੂ ਨੰਗਲ ਦੇ ਵਿੱਚ ਇੱਕ ਕਮਰੇ ਚ ਆਪਣੇ ਆਪ ਨੂੰ ਬੰਦ ਰੱਖਿਆ ਹੋਇਆ ਸੀ, ਸਰੈਂਡਰ ਕਰਨ ਦੀ ਮਨ ਬਣਾ ਚੁੱਕਿਆ ਸੀ, ਤੇ ਸਰੈਂਡਰ ਕਹਿੰਦੇ ਉਹਨੇ ਆਪਣੇ ਪਿੰਡ ਜਾ ਕੇ ਕਰਨਾ ਸੀ। ਉਹਦੇ ਲਈ ਉਹ ਪਹੁੰਚਣਾ ਚਾਹੁੰਦਾ ਸੀ, ਪਰ ਆਪਣੇ ਆਪ ਨੂੰ ਕਮਰੇ ਚ ਬੰਦ ਸੀ ਕਿ ਉਹਨੂੰ ਪਤਾ ਸੀ ਕਿ ਮੇਰੀ ਪੈੜ ਨੱਪੀ ਜਾ ਰਹੀ ਆ, ਇਸ ਲਈ ਕਹਿੰਦੇ ਜੀ ਕਮਰੇ ਚੋਂ ਬਾਹਰ ਨਿਕਲਦਾ ਸੀ। ਰਾਤ ਨੂੰ ਜਦੋਂ ਐਨ ਕਾਲਾ ਹਨੇਰਾ ਛਾ ਜਾਂਦਾ ਸੀ, ਕਹਿੰਦੇ ਫਿਰ ਕੋਠੇ ਤੇ ਸੈਰ ਸੂਰ ਕਰ ਲੈਂਦਾ ਸੀਗਾ ਬਾਹਰ ਨਿਕਲ ਕੇ ਛੱਤ ਤੇ ਪਰ ਉਹ ਦਿਨ ਚ ਆਪਣੇ ਆਪ ਨੂੰ ਸਾਰਾ ਦਿਨ ਕਮਰੇ ਚ ਬੰਦ ਰੱਖਦਾ ਸੀ। ਕਹਿੰਦੇ ਜੀ ਪੁਲਿਸ ਦੀ ਕਹਾਣੀ ਦੇ ਅਨੁਸਾਰ ਇਹਦੀ ਭਿਣਕ ਉਹਦੇ ਇੱਕ ਰਿਸ਼ਤੇਦਾਰ ਨੂੰ ਲੱਗ ਗਈ, ਤੇ ਰਿਸ਼ਤੇਦਾਰ ਕਹਿੰਦਾ ਕਿ ਇਹਨੇ ਆਪ ਤਾਂ ਫਸਣਾ ਕੱਲ ਨੂੰ ਸਾਡੇ ਨਿਆਣੇ ਵੀ ਕਟਾਊਗਾ, ਸਾਨੂੰ ਮਰਾਊਗਾ, ਨੂੰ ਫੜਾਓ। ਤੇ ਕਹਿੰਦੇ ਜੀ ਰਿਸ਼ਤੇਦਾਰ ਨੇ ਪੁਲਿਸ ਨੂੰ ਇਤਲਾਹ ਕਰਤੀ, ਤੇ ਪੁਲਿਸ ਨੂੰ ਉਹਦੇ ਉਹ ਫੋਨ ਆਉਣ ਤੋਂ ਬਾਅਦ ਟਾਵਰ ਦੀ ਲੋਕੇਸ਼ਨ ਮਿਲ ਗਈ। ਦੋ ਚੀਜ਼ਾਂ ਜਦੋਂ ਮਿਲ ਗਈਆਂ ਤੇ ਪੁਖਤਾ ਹੋ ਗਿਆ ਜੀ, ਕਹਿੰਦੇ ਉਹਨਾਂ ਨੇ ਕੱਥੂ ਨੰਗਲ ਤੋਂ ਗ੍ਰਿਫਤਾਰ ਕਰ ਲਿਆ। ਪਰ ਕੱਲ ਮਤਲਬ ਜਿਹੋ ਜੀ ਚਾਲ ਢਾਲ ਉਹ ਨਜ਼ਰ ਆਉਂਦੀ ਆ, ਤੁਰੇ ਜਾਂਦੇ ਪੁਲਿਸ ਦੇ ਨਾਲ, ਕਦਮ ਤਾਲ ਮਿਲਾ ਕੇ ਤੁਰੇ ਜਾਂਦੇ ਨੇ, ਉਹ ਛੋਟੀ ਜਿਹੀ ਕਲਿੱਪ ਇੱਕ ਸਾਹਮਣੇ ਆਉਂਦੀ ਆ, ਉਹਦੇ ਵਿੱਚ ਕਿਤੇ ਕੋਈ ਡਰ ਪੈ ਵਾਲਾ ਤਾਂ ਨਹੀਂ ਪੱਖ ਲੱਗਦਾ। ਬੜੀ ਖੁੱਲ੍ਹਦਿਲੀ ਨਾਲ ਐਨ ਮਤਲਬ ਕਿ ਪੂਰੇ ਖੁੱਲੇ ਉਹਦੇ ਵਿੱਚ ਤੁਰੇ ਜਾ ਰਹੇ ਪੱਪਲਪ੍ਰੀਤ। ਇਹ ਤੋਂ ਹੁਣ ਕਈ ਤਰ੍ਹਾਂ ਦੇ ਅੰਦਾਜ਼ੇ ਵੱਖ-ਵੱਖ ਤਰ੍ਹਾਂ ਦੀਆਂ ਲੋਕ ਲਾ ਰਹੇ ਨੇ ਕਿ ਨਹੀਂ ਉਹ ਪਹਿਲਾਂ ਤੋਂ ਉਹਨਾਂ ਦੇ ਕੋਲ ਸੀ, ਨਹੀਂ ਜੀ ਉਹ ਚੜ੍ਹਦੀ ਕਲਾ ਚ ਹੈ, ਨਹੀਂ ਜੀ ਉਸਨੂੰ ਕੋਈ ਡਰ ਪੈ ਨਹੀਂ ਹੈ, ਸੋ ਹੁਣ ਅੰਮ੍ਰਿਤਪਾਲ ਦਾ ਅਗਲਾ ਐਪੀਸੋਡ ਹੋਊਗਾ, ਨਹੀਂ ਅੰਮ੍ਰਿਤਪਾਲ ਦਾ ਫੜਿਆ ਹੀ ਨਹੀਂ ਜਾਊਗਾ। ਸੋ ਇਸ ਲਈ ਕਿੰਨੀ ਤਰ੍ਹਾਂ ਦੀ ਕਹਾਣੀਆਂ ਨੇ, ਪਰ ਹੁਣ ਜਿਹੜੀ ਪੁਲਿਸ ਨੇ ਕਹਾਣੀ ਸਾਹਮਣੇ ਲਿਆਂਦੀ, ਉਹ ਕਹਿੰਦੇ ਪਿਛਲੇ 7 ਦਿਨਾਂ ਤੋਂ ਕੱਥੂ ਨੰਗਲ ਚ ਬੰਦ ਸੀ, ਠੀਕ ਹੈ, ਆਪਣੇ ਆਪ ਨੂੰ ਕਮਰੇ ਚ ਰੱਖਿਆ ਹੋਇਆ ਸੀ, 7 ਦਿਨਾਂ ਤੋਂ ਰਾਤ ਨੂੰ ਬਾਹਰ ਨਿਕਲਦਾ ਸੀ, ਤੇ ਰਿਸ਼ਤੇਦਾਰਾਂ ਦੇ ਸਾਨੂੰ ਇਤਲਾਹ ਦੇ ਉੱਤੇ ਅਸੀਂ ਉਸ ਏਰੀਆ ਦੀ ਨਾਕਾਬੰਦੀ ਕਰ ਲਈ ਸੀ, ਗੁਪਤ ਟੀਮਾਂ ਲਾਤੀਆਂ ਸੀ, ਤੇ ਉਹ ਤੋਂ ਬਾਅਦ ਉਹ ਫੋਨ ਔਨ ਕਰ ਬੈਠਿਆ, ਤੇ ਉਹ ਤੋਂ ਬਾਅਦ ਸਾਨੂੰ ਪੁਖਤਾ ਹੋ ਗਿਆ ਤੇ ਅਸੀਂ ਗ੍ਰਿਫਤਾਰ ਕਰ ਲਿਆ। ਸੋ ਹੁਣ ਇਹ ਤਾਂ ਉਹਨਾਂ ਦੀ ਕਹਾਣੀ। ਇਹ ਸਾਰੇ ਦੇ ਵਿੱਚ ਮਤਲਬ ਕਿ ਹੁਣ ਕੀ ਇਹ ਸਰੈਂਡਰ ਹੈ, ਕੀ ਇਹ ਗ੍ਰਿਫਤਾਰੀ ਹੈ, ਇਸ ਵੱਲ ਉੱਥੇ ਹੀ ਖੜਾ ਹੈ ਨਾ, ਤੇ ਪਰ ਕੀ ਇਹ ਰਿਸ਼ਤੇਦਾਰਾਂ ਨੇ ਫਸਾਇਆ ਜਾਂ ਪੁਲਿਸ ਨੇ ਹੁਣ ਕਹਾਣੀ ਘੜੀ ਹੈ, ਇਹ ਇੱਕ ਵੱਖਰਾ ਸਵਾਲ ਖੜਾ। ਤੇ ਇਸ ਲਈ ਹੁਣ ਅਗਲਾ ਸਟੈਪ ਕੀ ਹੋਊਗਾ? ਹਾਂ, NSA ਲੱਗ ਗਿਆ, 6 ਕੇਸ ਪਹਿਲਾਂ ਨੇ, ਦੇਸ਼ ਧਰੋਹ ਦਾ 1 ਕੇਸ ਪਹਿਲਾਂ ਵੀ ਹੈ ਨਾ, ਕਿਉਂਕਿ ਕਿਸੇ ਸਮੇਂ ਪੱਪਲਪ੍ਰੀਤ ਹੋਰੀ ਸਿਮਰਜੀਤ ਮਾਨ ਦੀ ਪਾਰਟੀ 'ਚ ਵੀ ਰਹੇ ਨੇ ਜੀ, ਬੇਅਦਬੀ ਮਾਮਲਿਆਂ ਦੇ ਵਿੱਚ ਜਦੋਂ ਸਰਬੱਤ ਖਾਲਸਾ ਸੱਦਿਆ ਗਿਆ ਸੀ ਕੁਝ ਸੰਗਠਨਾਂ ਵੱਲੋਂ, ਉਸ ਮਾਮਲੇ 'ਚ ਵੀ ਸਰਗਰਮ ਭੂਮਿਕਾ ਨਿਭਾਈ ਸੀ। ਕੁਝ ਇੱਧਰ ਉੱਧਰ ਬੋਲਣ ਕਰਕੇ ਜੀ ਕਹਿੰਦੇ ਉਸ ਸਮੇਂ ਇੱਕ ਵਾਰ ਦੇਸ਼ ਧਰੋਹ ਦਾ ਪਰਚਾ ਵੀ ਹੋ ਗਿਆ ਸੀ, 5 ਪਰਚੇ ਹੋਰ ਚੱਲਦੇ ਨੇ, ਤੇ ਹੁਣ NSA ਲੱਗ ਗਿਆ। ਬੇਸ਼ੱਕ ਪਰਿਵਾਰ ਨੇ, ਮਾਂ ਟੀਚਰ ਰਿਟਾਇਰਡ ਹੈ, ਬਾਪੂ ਖੇਤੀਬਾੜੀ ਦਾ ਕਾਰੋਬਾਰ ਕਰਦੇ ਨੇ, ਸੋ ਖੇਤੀਬਾੜੀ ਨਾਲ ਸੰਬੰਧ ਰੱਖਦੇ ਨੇ, ਸੋ ਇਸ ਲਈ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ NSA ਨਾ ਲਾਇਆ ਜਾਵੇ, ਪਰ NSA ਲੱਗ ਕੇ ਅਸਾਮ ਜਾਣਾ ਤੈਅ ਹੈ ਜੀ, ਸੋ ਅਸਾਮ ਭੇਜਿਆ ਜਾਊਗਾ, ਤੇ ਉਹ ਤੋਂ ਬਾਅਦ ਫਿਰ ਸਭ ਦੀ ਨਜ਼ਰ ਹੈ ਕਿ ਕੀ ਹੁਣ ਇਹ ਆਖਰੀ ਪੰਨਾ ਹੋਊਗਾ ਅੰਮ੍ਰਿਤਪਾਲ ਵਾਲਾ, ਉਹਦਾ ਐਪੀਸੋਡ ਕਿਵੇਂ ਲਿਖਿਆ ਜਾਣਾ, ਕੀ ਇਹ ਹੁਣ ਆਉਣ ਵਾਲੇ ਸਮੇਂ 'ਚ ਇਹ ਹੋਊਗਾ ਕਿ ਅੰਮ੍ਰਿਤਪਾਲ ਪੰਜਾਬ ਦੀ ਹੱਦ ਤੋਂ ਬਾਹਰ ਹੈ, ਦੇਸ਼ ਦੀ ਹੱਦ ਤੋਂ ਬਾਹਰ ਹੈ, ਜਾਂ ਅੰਮ੍ਰਿਤਪਾਲ ਵੀ ਗ੍ਰਿਫਤਾਰ ਹੈ, ਤੇ ਗ੍ਰਿਫਤਾਰੀ ਦਿਖਾਉਣੀ ਹੈ, ਪਾਉਣੀ ਹੈ, ਕੀ ਕਰਨਾ, ਇਹ ਆਉਣ ਵਾਲੇ ਸਮੇਂ ਚੈਪਟਰ ਦੇ ਉੱਤੇ ਸਭ ਦੀ ਨਜ਼ਰ ਹਲੇ ਬਣੀ ਹੋਈ। ਜੀ ਬਿਲਕੁਲ। ਇਹ ਭਗੌੜਾ ਬੰਦਾ ਅੱਧੇ ਘੰਟੇ ਸੀ, ਐਡੀ ਕਿਹੜੀ ਲੋੜ ਪੈ ਗਈ, ਉਹਨੇ ਫੋਨ ਔਨ ਕਰ ਲਿਆ, ਫਿਰ ਬੇੜੀ ਲੱਭਦੇ ਸੀ, ਉਹਦਾ ਵੀ ਇਹਨਾਂ ਨੂੰ ਪਤਾ ਲੱਗ ਜਾਂਦਾ, ਰਾਤ ਨੂੰ ਸੈਰ ਕਰਦਾ ਸੀ, ਇਹ ਬਾਅਦ 'ਚ ਪਤਾ ਲੱਗਦਾ ਆ। ਇਹ ਕਈ ਵਾਰੀ ਇਹ ਗੱਲਾਂ ਪਤਾ ਨਹੀਂ ਹਜਮ ਨਹੀਂ ਹੁੰਦੀਆਂ, ਜਾਂ
ਬੰਦੇ ਨੂੰ ਥੋੜਾ ਜਿਹਾ ਦੇਖਣਾ ਹੀ ਚਾਹੀਦਾ ਆ ਵੀ ਇਹ ਚਰਚ ਵਿੱਚ ਚੱਲਦਾ ਕੀ ਹੁੰਦਾ ਹੈ ਵਿੱਚ ਇਹਦੇ। ਬਿਲਕੁਲ। ਇਹ ਕਹਾਣੀਆਂ ਇਬਾਰਤਾਂ ਕਿਵੇਂ ਲਿਖੋ ਜਾਂਦੀਆਂ ਪਤਾ ਹੀ ਨਹੀਂ ਲੱਗਦਾ ਕਿ ਸੱਚਮੁੱਚ ਏਦਾਂ ਵਾਪਰਿਆ ਜਾਂ ਇਹਦੇ ਵਿੱਚ ਕੋਈ ਕਹਾਣੀ ਘੜੀ ਗਈ ਹੈ, ਇਹ ਜੇ ਸਵਾਲ ਖੜਾ। ਜੀ। ਤੇ ਕੀ ਇਸ ਨੂੰ ਹੁਣ ਸਿੱਧਾ ਉੱਥੇ ਜਿਹੜਾ ਉਹ ਕਹਿੰਦੇ ਆ ਵੀ ਘੱਲਣਾ ਆ, ਜਾਂ ਪੁਲਿਸ ਨੇ ਪਹਿਲਾਂ ਰਿਮਾਂਡ ਲੈ ਕੇ ਪੁੱਛਗਿੱਛ ਕਰ ਲਈ ਆ, ਕਰਨਾ ਆ, ਇਹਦੇ ਬਾਰੇ ਕੁਛ ਹੈ ਪਤਾ? ਲੱਗ ਰਿਹਾ ਕਿ ਉਹਨੂੰ ਸਿੱਧਾ ਭੇਜਾਂਗੇ। ਸਿੱਧਾ ਉੱਧਰ ਹੀ ਘੱਲਣਗੇ। ਠੀਕ ਹੈ ਜੀ।